ਡੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਿਮਰ ਅਗਰਵਾਲ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਸਾਬਕਾ ਮੁੱਖ ਮੰਤਰੀ ਵੱਲੋਂ ਮੁੜ ਤੋਂ ਕੀਤਾ ਗਿਆ ਆਪਣੇ ਪੁੱਤ ਤੇ ਨੂੰਹ ਦਾ ਬਚਾਅ। ਹਰਸਿਮਰਤ ਵੱਲੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਦੱਸਿਆ ਸਹੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਕੀਤੀ ਅਪੀਲ, ਕਿਹਾ ਕਿਸਾਨ ਵਿਰੋਧੀ ਬਿੱਲਾਂ ਨੂੰ ਨਾ ਦਿੱਤੀ ਜਾਵੇ ਮਨਜ਼ੂਰੀ। ਲੋਕ ਇਨਸਾਫ ਪਾਰਟੀ ਨੇ ਖੇਤੀ ਬਿੱਲਾਂ ਖਿਲਾਫ ਬਣਾਈ ਸੰਸਦ ਤੱਕ ਰੋਸ ਰੈਲੀ ਦੀ ਰਣਨੀਤੀ। 23 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਹਜ਼ਾਰਾਂ ਮੋਟਰਸਾਈਕਲਾਂ ਤੇ ਕੱਢਿਆ ਜਾਵੇਗਾ ਰੋਸ ਮਾਰਚ। ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਮੁੜ ਤੋਂ ਆਪਣੇ ਪੁੱਤ ਸੁਖਬੀਰ ਬਾਦਲ ਤੇ ਨੂੰਹ ਹਰਸਿਮਰਤ ਬਾਦਲ ਦਾ ਬਚਾਅ ਕੀਤਾ ਹੈ। ਉਹਨਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਸਹੀ ਠਹਿਰਾਇਆ। ਉਹਨਾਂ ਨੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀ ਸ਼ਲਾਘਾ ਕੀਤੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਵੱਡੇ ਬਾਦਲ ਸਾਹਿਬ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਹਿਲਾਂ ਵੀ ਆਪਣੇ ਪੁੱਤ ਤੇ ਨੂੰਹ ਦਾ ਬਚਾਅ ਕੀਤਾ ਗਿਆ ਸੀ, ਪਰ ਉਦੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਬਿੱਲਾਂ ਨੂੰ ਸਹੀ ਦੱਸਿਆ ਗਿਆ ਸੀ। ਸਾਬਕਾ ਮੁੱਖ ਮੰਤਰੀ ਵੱਲੋਂ ਆਪਣੇ ਪੁੱਤ ਤੇ ਨੂੰਹ ਹਰਸਿਮਰਤ ਦਾ ਮੁੜ ਤੋਂ ਪੱਖ ਪੂਰਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਬੀਬਾ ਹਰਸਿਮਰਤ ਦੇ ਫੈਸਲੇ ਨੂੰ ਸਹੀ ਦੱਸਿਆ। ਬਾਦਲ ਨੇ ਆਪਣੇ ਨੂੰਹ ਪੁੱਤ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੇ ਲੋਕਾਂ ਦੇ ਹੰਡੇ ਹੋਏ ਨੁਮਾਇੰਦੇ ਵਜੋਂ ਕਿਸਾਨਾਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਸਰਕਾਰ ਨੂੰ ਮਨਾਉਣ ਤੇ ਇਹ ਬਿੱਲ ਕਿਸਾਨਾਂ ਨਾਲ ਸਲਾਹ ਮਸ਼ਵਰੇ ਵਾਸਤੇ ਸੰਸਦੀ ਸਿਲੈਕਟ ਕਮੇਟੀ ਨੂੰ ਭੇਜਣ ਲਈ ਪੂਰਾ ਜ਼ੋਰ ਲਾਇਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋਵੇ। ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਵੀ ਬਾਦਲ ਆਪਣੇ ਨੂੰਹ ਪੁੱਤ ਦਾ ਬਚਾਅ ਕਰਨ ਲਈ ਅੱਗੇ ਆਏ ਸੀ, ਪਰ ਉਦੋਂ ਖੇਤੀ ਬਿੱਲਾਂ ਨੂੰ ਸਹੀ ਦੱਸਿਆ ਸੀ। ਕੁਝ ਹੀ ਦਿਨਾਂ ਮਗਰੋਂ ਬਾਦਲ ਨੇ ਦੁਬਾਰਾ ਬਿਆਨ ਜਾਰੀ ਕਰਦਿਆਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ। ਇਹ ਵੀ ਅਹਿਮ ਹੈ ਕਿ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੂੰ ਹੁਣ ਤੱਕ ਬਰਕਰਾਰ ਰੱਖਣ ਪਿੱਛੇ ਵੀ ਸਭ ਤੋਂ ਅਹਿਮ ਰੋਲ ਬਾਦਲ ਦਾ ਹੀ ਹੈ। MSP जो बनी है ये भी अपने जोर में बनी है। मैनू बड़ा अफसोस है, दुख होता है कि अजकल पॉलिटिक्स यही हो गई है कि वो एक्सप्लॉइट करते रहते लोगों को। हुण अमरिंदर सिंह आ जो आर्डीनेंस है दिल्ली होया है, एक मैं स्पष्ट गल करनी चाहना, हुण बयान भी देता एग्रीकल्चर मिनिस्टर ने कि कदे हो ही नहीं सकता कि MSP ਜਿਹੜੀ ਕੋਈ ਖਤਮ ਹੋ ਗਈ। ਉਹਦਾ ਲੈਟਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੈ ਲਿਆ ਤੇ ਕਦੇ ਮੋਦੀ ਸਾਹਿਬ ਨਾਲ ਹੋਰ ਸਾਰਿਆਂ ਨਾਲ ਵੀ ਬੜੇ ਇਸ ਚੀਜ਼ ਤੇ ਹਨ ਕਿ ਕਿਸਾਨੀ ਨੂੰ ਜ਼ਿੰਦਾ ਰੱਖਣ ਵਾਸਤੇ, ਕਿਸਾਨੀ ਨੂੰ ਮਜ਼ਬੂਤ ਕਰਨ ਵਾਸਤੇ ਇਹ MSP ਜਿਹੜੀ ਹੈ ਇਹ ਕਾਇਮ ਰੱਖਣੀ ਚਾਹੀਦੀ ਹੈ ਔਰ ਇਹਦੀ ਸਾਰੀ ਫਸਲ MSP ਦੇ ਰੇਟ ਤੇ ਖਰੀਦੀ ਜਾਣੀ ਚਾਹੀਦੀ ਹੈ। ਮੰਡੀਆਂ ਦੀ ਜੋ ਡਿਵੈਲਪਮੈਂਟ ਦੀ ਬਾਹਰਲੇ ਸੂਬਿਆਂ ਮੈਂ ਵੇਖਿਆ MSP ਨਾਲੋਂ 200, 300, 400 ਰੁਪਇਆ ਘੱਟ ਤੇ ਫਸਲ ਵਿਕਦੀ ਹੈ। ਆਪਣੇ ਇੱਕ ਪੈਸਾ ਵੀ ਘੱਟ ਨਹੀਂ ਫਸਲ ਵਿਕ ਜਾਂਦੀ। ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਸਰਕਾਰ ਦਾ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ ਇਹ ਕਹਿੰਦਾ ਆ ਰਿਹਾ ਹੈ ਕਿ ਉਹਨਾਂ ਵੱਲੋਂ ਦੇਸ਼ ਦੇ ਹਿੱਤਾਂ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਤੇ ਹੁਣ ਬੀਬਾ ਬਾਦਲ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਵੱਡੇ ਬਾਦਲ ਸਾਹਿਬ ਵੱਲੋਂ ਖੇਤੀ ਆਰਡੀਨੈਂਸ ਨੂੰ ਸਹੀ ਦੱਸਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ। ਸੁਖਬੀਰ ਬਾਦਲ ਨੇ ਅਪੀਲ ਕੀਤੀ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਤੇ ਮੰਡੀ ਮਜ਼ਦੂਰਾਂ ਦਾ ਇਸ ਔਖੀ ਘੜੀ 'ਚ ਸਾਥ ਦਿੱਤਾ ਜਾਵੇ। ਸੁਖਬੀਰ ਬਾਦਲ ਵੱਲੋਂ ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਹੈ। ਸੁਖਬੀਰ ਨੇ ਕਿਹਾ ਇਹਨਾਂ ਲੋਕਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਇਹਨਾਂ ਬਿੱਲਾਂ ਤੇ ਦਸਤਖਤ ਨਾ ਕਰਕੇ ਇਹਨਾਂ ਲੋਕਾਂ ਦੇ ਹੱਕ 'ਚ ਖਲੋਇਆ ਜਾਵੇ ਤਾਂ ਜੋ ਇਹ ਬਿੱਲ ਪਾਸ ਹੋ ਕੇ ਐਕਟ ਬਣ ਸਕਣ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਹ ਐਕਟ ਬਣ ਗਿਆ ਤਾਂ ਕਿਸਾਨਾਂ, ਗਰੀਬ ਤੇ ਦੁਖੀ ਵਰਗ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ।
ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਇਸ ਬਿੱਲ ਨੂੰ ਮੁੜ ਵਿਚਾਰ ਲਈ ਸੰਸਦ 'ਚ ਭੇਜਣ ਤਾਂ ਜੋ ਬਹੁਤ ਜ਼ਿਆਦਾ ਜਿੱਦ 'ਚ ਤੇ ਜਲਦਬਾਜ਼ੀ 'ਚ ਲਿਆ ਇਹ ਫੈਸਲਾ ਦੇਸ਼ ਦੇ ਕਿਸਾਨਾਂ ਦੀ ਮਾਨਸਿਕਤਾ ਤੇ ਸਥਾਈ ਪ੍ਰਭਾਵ ਨਾ ਪਾਵੇ। ਦਰਅਸਲ ਖੇਤੀ ਬਿੱਲ ਪਹਿਲਾਂ ਲੋਕ ਸਭਾ 'ਚ ਪਾਸ ਕੀਤੇ ਗਏ ਤੇ ਇਸ ਤੋਂ ਬਾਅਦ ਇਹ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਤੋਂ ਬਾਅਦ ਹੁਣ ਰਾਸ਼ਟਰਪਤੀ ਕੋਲ ਦਸਤਖਤ ਲਈ ਜਾਣਗੇ। ਰਾਸ਼ਟਰਪਤੀ ਦੇ ਹਸਤਾਖਰਾਂ ਤੋਂ ਬਾਅਦ ਇਹ ਬਿੱਲ ਐਕਟ ਬਣ ਜਾਂਦਾ ਹੈ। ਲੋਕ ਇਨਸਾਫ ਪਾਰਟੀ ਨੇ ਖੇਤੀ ਬਿੱਲਾਂ ਖਿਲਾਫ ਸੰਸਦ ਤੱਕ ਰੋਸ ਰੈਲੀ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਤੇ ਵਰਦਿਆਂ ਹਰਸਿਮਰਤ ਬਾਦਲ ਦੇ ਅਸਤੀਫੇ ਤੇ ਵੀ ਤੰਜ ਕੱਸਿਆ। ਬੈਂਸ ਨੇ ਹਰਸਿਮਰਤ ਬਾਦਲ ਦੇ ਅਸਤੀਫੇ ਨੂੰ ਸਿਆਸੀ ਡਰਾਮਾ ਦੱਸਿਆ। ਬੈਂਸ ਨੇ ਕਿਹਾ ਕਿ ਜਿਹੜੀ ਪਾਰਟੀ ਅਤੇ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨਹੀਂ ਬਣਾ ਕੇ ਰੱਖ ਸਕੀ, ਉਹ ਕਿਸਾਨਾਂ ਅਤੇ ਪੰਜਾਬ ਵਾਸੀਆਂ ਦਾ ਭਲਾ ਕਿਵੇਂ ਕਰ ਸਕਦੀ ਹੈ। ਬੈਂਸ ਨੇ ਕਿਹਾ ਕਿ ਬਾਦਲ ਦੇ ਰਾਜ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਗਏ ਸੀ ਅਤੇ ਇਸ ਦੇ ਵਿਰੋਧ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ 2 ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ, ਪਰ ਬਾਦਲ ਸਰਕਾਰ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮਯਾਬ ਰਹੀ। ਬੈਂਸ ਨੇ ਕਿਹਾ ਕਿ ਬਾਦਲ ਪਰਿਵਾਰ ਇਸ ਕਾਨੂੰਨ ਨੂੰ ਕਿਸਾਨ ਵਿਰੋਧੀ ਮੰਨਦਾ ਹੀ ਨਹੀਂ, ਫਿਰ ਉਹ ਕਿਸਾਨਾਂ ਦੀ ਅਗਵਾਈ ਕਿਵੇਂ ਕਰ ਸਕਦਾ ਹੈ। हजारों की गिनती से मोटरसाइकिल हाथों के काले झंडे फड़ के रोस मार्च करते हुए दिल्ली पार्लीमेंट का घिराव करने वास्ते जाना। तैयारी दोस्तों सारे कर लियो। बहुत बहुत तुहाडा धन्नवाद। वाहिगुरू चढ़दियां कलां बख्शिश करे। वाहिगुरू जी का खालसा, वाहिगुरू जी की फतेह। इनकलाब। ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਅਤੇ ਕਿਸਾਨੀ ਨਾਲ ਜੁੜੇ ਹਰ ਕਿੱਤੇ ਲਈ ਤਬਾਹਕੁਨ ਖੇਤੀ ਸੁਧਾਰ ਕਾਨੂੰਨ ਵਿਰੁੱਧ ਲੋਕ ਇਨਸਾਫ ਪਾਰਟੀ ਵੱਲੋਂ ਵਿੱਢੇ ਸੰਘਰਸ਼ ਤਹਿਤ 23 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਹਜ਼ਾਰਾਂ ਮੋਟਰਸਾਈਕਲਾਂ ਤੇ ਰੋਸ ਮਾਰਚ ਕੱਢਦਿਆਂ ਸੰਸਦ ਘੇਰਨ ਦੀ ਰਣਨੀਤੀ ਉਲੀਕ ਦਿੱਤੀ ਗਈ ਹੈ। ਇਸ ਸੰਬੰਧੀ ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਹਜ਼ਾਰਾਂ ਵਰਕਰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋ ਕੇ ਮੋਟਰਸਾਈਕਲ ਤੇ ਰੋਸ ਮਾਰਚ ਕਰਦਿਆਂ ਦਿੱਲੀ ਪਹੁੰਚ ਕੇ ਸੰਸਦ ਘੇਰ ਕੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਨਗੇ। ਕਹਿੰਦੇ ਨੇ ਕਿ ਗਰੀਬੀ ਤੇ ਮਜਬੂਰੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾ ਦਿੰਦੀ। ਗਰੀਬ ਦੀ ਜ਼ਿੰਦਗੀ ਬਹੁਤ ਹੀ ਦਰਦਨਾਕ ਹੁੰਦੀ ਹੈ ਤੇ ਜੇਕਰ ਗਰੀਬੀ ਦੇ ਨਾਲ ਬਿਮਾਰੀ ਇਨਸਾਨ ਨੂੰ ਘੇਰ ਲਵੇ ਤਾਂ ਇਹ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹੀ ਦਰਦਨਾਕ ਕਹਾਣੀ ਹੈ ਬਟਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਦੀ। ਮਨਜੀਤ ਕੌਰ ਨੇ ਆਪਣੇ ਬਜ਼ੁਰਗ ਮਾਂ ਦੀ ਖਾਤਰ ਹੁਣ ਤੱਕ ਆਪਣਾ ਵਿਆਹ ਵੀ ਨਹੀਂ ਕਰਵਾਇਆ। ਕਹਿੰਦੇ ਨੇ ਕਿ ਗਰੀਬੀ ਤੇ ਮਜਬੂਰੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾ ਦਿੰਦੀ। ਗਰੀਬ ਦੀ ਜ਼ਿੰਦਗੀ ਬਹੁਤ ਹੀ ਦਰਦਨਾਕ ਹੁੰਦੀ ਹੈ ਤੇ ਜੇਕਰ ਗਰੀਬੀ ਦੇ ਨਾਲ ਬਿਮਾਰੀ ਇਨਸਾਨ ਨੂੰ ਘੇਰ ਲਵੇ ਤਾਂ ਇਹ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹੀ ਦਰਦਨਾਕ ਕਹਾਣੀ ਹੈ ਬਟਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਦੀ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੜਕੀ ਸਾਈਕਲ ਤੇ ਅਖਬਾਰ ਵੇਚਦੀ ਨਜ਼ਰ ਆ ਰਹੀ ਹੈ। ਇਹ ਉਹ ਧੀ ਹੈ ਜਿਸ ਦੀ ਮਾਂ ਮੰਜੇ ਤੇ ਬਿਮਾਰ ਪਈ ਹੈ ਤੇ ਪਿਓ ਦੀ ਮੌਤ ਹੋ ਚੁੱਕੀ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਅਜਿਹੀ ਹੈ ਕਿ ਉਹ ਆਪਣੇ ਮਾਪਿਓ ਨਾਲ ਕੋਈ ਜ਼ਿਆਦਾ ਮੋਹ ਵਾਸਤਾ ਨਹੀਂ ਰੱਖਦੇ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣ ਲਈ ਮੰਜੇ ਤੇ ਪਏ ਮਾਪਿਓ ਨੂੰ ਛੱਡ ਜਾਂਦੇ ਨੇ। ਪਰ ਮਨਜੀਤ ਕੌਰ ਨੇ ਅਜਿਹਾ ਕੁਝ ਨਹੀਂ ਕੀਤਾ। ਉਸਨੇ ਤਾਂ ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਦੇ ਬਜ਼ੁਰਗ ਪਿਤਾ ਦਾ ਅਖਬਾਰ ਵੰਡਦਿਆਂ ਐਕਸੀਡੈਂਟ ਹੋ ਗਿਆ ਸੀ, ਜਿਸ 'ਚ ਉਹਨਾਂ ਦੀ ਲੱਤ ਟੁੱਟ ਗਈ। ਇਸ ਦੁਰਘਟਨਾ ਕਾਰਨ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ। ਮਨਜੀਤ ਦੇ ਇੱਕ ਭਰਾ ਦੀ ਪਹਿਲਾਂ ਹੀ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਸੀ। ਘਰ 'ਚ ਮਜਬੂਰੀ ਦੇ ਆਲਮ ਨੂੰ ਦੇਖਦਿਆਂ ਮਨਜੀਤ ਨੇ 13 ਸਾਲ ਦੀ ਉਮਰ 'ਚ ਸਵੇਰੇ 4 ਵਜੇ ਉੱਠ ਲੋਕਾਂ ਦੇ ਘਰਾਂ ਤੇ ਦੁਕਾਨਾਂ ਤੇ ਅਖਬਾਰ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮਨਜੀਤ ਨੇ 12ਵੀਂ ਜਮਾਤ ਤੱਕ ਪੜ੍ਹਾਈ ਵੀ ਕੀਤੀ। ਇਸ ਦੌਰਾਨ ਜਦੋਂ ਮਨਜੀਤ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਤੇ ਮੁਸ਼ਕਿਲਾਂ ਦਾ ਪਹਾੜ ਹੀ ਟੁੱਟ ਗਿਆ। ਬਜ਼ੁਰਗ ਬਿਮਾਰ ਮਾਂ ਦੀ ਮਜਬੂਰੀ ਦੇ ਚੱਲਦਿਆਂ ਅੱਜ ਵੀ ਮਨਜੀਤ ਕੌਰ ਅਖਬਾਰ ਵੰਡਣ ਦਾ ਕੰਮ ਕਰ ਰਹੀ ਹੈ। ਮਨਜੀਤ ਦੱਸਦੀ ਹੈ ਕਿ ਉਸ ਦੇ ਘਰ ਦੀ ਹਾਲਤ ਬਹੁਤ ਨਾਜ਼ੁਕ ਹੈ। ਮਾਂ ਬਿਮਾਰ ਹੈ, ਉਸ ਦੇ ਇਲਾਜ ਦਾ ਬੋਝ ਤੇ ਘਰ ਦੀ ਵੀ ਹਾਲਤ ਖਸਤਾ ਹੈ। ਮੈਂ ਮੇਰੇ ਫਾਦਰ ਸਾਹਿਬ ਇਸ ਕਿੱਤੇ ਵਿੱਚ ਸੀ, ਅਖਬਾਰਾਂ ਵੰਡਣ ਦੇ ਕਿੱਤੇ ਵਿੱਚ ਸੀ। ਇੱਕ ਹਾਕਰ ਦਾ ਕੰਮ ਕਰਦੇ ਸੀ। ਕਾਫੀ ਉਹਨਾਂ ਨੂੰ ਮਤਲਬ 20-25 ਸਾਲ ਹੋ ਗਏ ਇਸ ਕੰਮ ਨੂੰ ਕਰਦਿਆਂ। ਉਹਨਾਂ ਦੀ ਇੱਕ ਦਿਨ ਅਚਾਨਕ ਉਹਨਾਂ ਦੀ ਕਿ ਸਵੇਰ ਦੇ ਟਾਈਮ ਕੋਈ 5 ਵਜੇ ਦੇ ਕਰੀਬ ਉਹਨਾਂ ਨੂੰ ਕੋਈ ਵੀ
ਐਕਸੀਡੈਂਟ ਉਹਨਾਂ ਦਾ ਮੋਟਰਸਾਈਕਲ ਮਾਰ ਕੇ ਉਹਨਾਂ ਦੀ ਲੱਤ ਜਿਹੜੀ ਉਹ ਤੋੜ ਕੇ ਚਲਾ ਗਿਆ। ਤੇ ਉਹ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਖੜਿਆ। ਹੋਰ ਕਾਫੀ ਮਤਲਬ 10-15 ਦਿਨ ਲਈ ਇੱਦਾਂ ਹੀ ਕੰਮ ਜਿਹੜਾ ਉਹ ਰੁਕਿਆ ਰਿਹਾ। ਤੇ ਉਸ ਤੋਂ ਇਲਾਵਾ ਉਹਨਾਂ ਦਾ ਇਲਾਜ ਵੀ ਕਰਾਉਣਾ ਸੀ। ਉਦੋਂ ਸਾਡੀ ਕਮਾਈ ਦਾ ਵੀ ਸਾਧਨ ਰੁਕਿਆ ਹੋਇਆ ਸੀ। ਇਵਨ ਇੱਥੋਂ ਤੱਕ ਕਿ ਅਖਬਾਰ ਵਾਲਿਆਂ ਦੇ ਪੈਸੇ ਵੀ ਜਿਹੜੇ ਸੀ ਉਹ ਦੇਣ ਵਾਲੇ ਸੀ। ਤੇ ਉਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਤੇ ਖੁਦ ਹੀ ਚਲੋ ਪਰਮਾਤਮਾ ਨੇ ਕਹਿ ਲਓ ਕਿੱਦਾਂ ਵੀ ਕਹਿ ਲਓ ਅੰਦਰੋਂ ਇਹੋ ਜਿਹਾ ਵੀ ਇੱਕ ਹੌਸਲਾ ਉੱਠਿਆ, ਜਿਹਨੇ ਵੀ ਮਤਲਬ ਅੰਦਰੋਂ ਹੀ ਪ੍ਰੇਰਨਾ ਦਿੱਤੀ ਵੀ ਮੈਂ ਇਸ ਕੰਮ ਨੂੰ ਕਰਾਂ। ਆਪਣੇ ਫਾਦਰ ਸਾਹਿਬ ਨਾਲ ਮੈਂ ਗੱਲ ਕੀਤੀ ਵੀ ਡੈਡੀ ਹੁਣ ਹੋਰ ਤੇ ਕੁਝ ਹੋ ਨਹੀਂ ਸਕਦਾ ਤੇ ਮੈਂ ਕਰ ਲੈਂਦੀ ਹਾਂ ਕੰਮ। ਉਹ ਆਂਦੇ ਵੀ ਨਹੀਂ ਬੇਟੀਆਂ ਇਹ ਕੰਮ ਨਹੀਂ ਕਰਦੀਆਂ ਅਖਬਾਰ ਦਾ, ਤੂੰ ਰਹਿਣ ਦੇ। ਫਿਰ ਵੀ ਉਹਨਾਂ ਨੂੰ ਮੈਂ 1-2 ਵਾਰੀ ਚਲੋ ਕਿਹਾ। 1-2 ਵਾਰੀ ਮੇਰੇ ਗਾਹਕ ਵੀ ਚਲੋ ਉਹਨਾਂ ਦਾ ਪਤਾ ਲੈਣ ਆਏ ਘਰ ਵਿੱਚ। ਉਹਨਾਂ ਨੇ ਵੀ ਕਿਹਾ ਵੀ ਚਲੋ ਬਾਹਰ ਜਾਂਦੀਆਂ ਨੇ ਬੇਟੀਆਂ ਤੇ ਉਹ ਵੀ ਤੇ ਇਹੀ ਕੰਮ ਕਰਦੀਆਂ ਨੇ, ਉੱਥੇ ਜਾ ਕੇ ਵੀ ਇੱਦਾਂ ਦੇ ਕੰਮ ਕਰਦੀਆਂ ਨੇ ਤੇ ਚਲੋ ਕੋਈ ਨਹੀਂ, ਇਹ ਤੇ ਫਿਰ ਆਪਣੇ ਘਰ ਆ, ਆਪਣੇ ਧੀ ਆ ਸਾਡੀ, ਤੇ ਤੁਸੀਂ ਇਹਨਾਂ ਨੂੰ ਕਰਨ ਦਿਓ ਕੰਮ। ਇਸ ਲਈ ਮੈਂ ਇਹ ਕੰਮ ਜਿਹੜਾ ਵਾ ਇਹ ਕੰਮ ਉਹਨਾਂ ਦੇ ਫਾਦਰ ਸਾਹਿਬ ਦੇ ਹੁੰਦਿਆਂ ਹੀ ਮੈਂ ਇਹ ਕੰਮ ਸਟਾਰਟ ਕੀਤਾ। ਤੇ ਉਹਨਾਂ ਦਾ ਇਲਾਜ ਵੀ ਆਪਣਾ 7 ਸਾਲ 8 ਸਾਲ ਕਰਵਾਇਆ, ਪਰ ਉਹਨਾਂ ਦੇ ਕੋਈ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਸਾਡੇ ਨਾਲ ਰਹਿਣਾ, ਇਸ ਲਈ ਉਹ ਐਕਸਪਾਇਰ ਹੋ ਗਏ। ਇਸ ਮੌਕੇ ਮਨਜੀਤ ਕੌਰ ਦੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਨੇ ਕਿ ਘਰ ਦਾ ਗੁਜ਼ਾਰਾ ਕਰਨਾ ਵੀ ਬੇहद ਮੁਸ਼ਕਿਲ ਹੋਇਆ ਪਿਆ। ਕੋਈ ਮਦਦ ਨਹੀਂ ਜੀ, ਘਰ ਗਈ ਕੋਈ ਨਹੀਂ ਸੀ ਤੇ ਮਦਦ ਵੀ ਕੋਈ ਨਾ ਦੇਣੀ ਨਾ ਦੇਣਾ। ਫਿਰ ਧੀ ਨੇ ਜਾਣਾ ਸੀ ਤੇ ਰੋਟੀ ਲਿਆਉਣੀ ਸੀ ਤੇ ਉਹਦੇ ਵੀ ਇਹੋ ਹੀ ਲਾਉਂਦੀ ਜੀ ਖਰਚਾ, ਤੇ ਮੇਰੇ ਲਈ ਵੀ ਹੁਣ ਇਹੋ ਹੀ ਡਈ ਆ। ਅੰਦਰ ਨਹੀਂ ਕੋਈ ਬਾਹਰ ਨਹੀਂ, ਕੋਠੇ ਸਾਡੇ ਢਹਿ ਕੇ ਵਿੱਚ ਪੈਣ ਡੇ। ਅਸੀਂ ਇੱਦਾਂ ਕਦੀ ਬਾਹਰ ਤੇ ਕਦੀ ਕੁਛ ਤੇ ਕਦੀ ਕੁਛ, ਸਾਨੂੰ ਕੋਈ ਮਦਦ ਨਹੀਂ। ਪੈਨਸ਼ਨ ਕੱਟੀ ਗਈ ਉਹ ਵੀ ਹੁਣ ਲੱਗੀ ਆ ਤੇ ਬੇਟੀ ਵੀ ਲਿਆਉਂਦੀ ਆ ਪੈਸੇ ਤੇ ਪਹਿਲੋਂ 1200 ਢੋਂਦੀ ਆ, ਫਿਰ ਪੈਸੇ ਇਕੱਠੇ ਕਰਨ ਜਾਂਦੀ। ਸਾਰੀ ਦਿਹਾੜੀ ਬੇਟੀ ਕਰਦੀ ਹੈ। ਜੇ ਕੋਈ ਟਾਈਮ ਨਿਕਲਦਾ ਤੇ ਫਿਰ ਇੱਕ ਅੱਧਾ ਸੂਟ ਕੱਢ ਲੈਂਦੀ ਹੈ ਤੇ ਉਹ ਸੀਅ ਦਿੰਦੀ ਹੈ। ਸਾਨੂੰ ਮਜਬੂਰੀਆਂ ਹੋਏ ਵੀ ਸਾਡੇ ਘਰ ਖਰਚਾ ਨਹੀਂ, ਦਵਾਈ ਦਾ ਨਹੀਂ, ਕੋਈ ਲੈਣੀ ਦੇਣੀ, ਮਜਬੂਰੀਆਂ ਸਾਨੂੰ ਕਾਹਦੀਆਂ ਜੇ ਉਹ ਗਰੀਬ ਮਾਲਕ ਦੇਈ ਜਾਂਦਾ ਤੇ ਖਾਈ ਜਾਂਦੇ ਆ। ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਕਿਸੇ ਵੱਲੋਂ ਨਹੀਂ ਜੀ, ਪੁੱਛਣੀ ਨਹੀਂ ਕੋਈ ਆਇਆ ਵੀ ਹੈਗੇ ਜੇ ਇੱਥੇ ਕਿ ਨਹੀਂ। ਜੇਕਰ ਦੇਖਿਆ ਜਾਵੇ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਐਸ਼ੋ ਆਰਾਮ ਦੀ ਜ਼ਿੰਦਗੀ ਭਾਲਦੀ ਹੈ। ਜੋ ਕੰਮ ਮਨਜੀਤ ਕੌਰ ਕਰ ਰਹੀ ਹੈ ਉਹ ਸ਼ਾਇਦ ਕੋਈ ਨੌਜਵਾਨ ਵੀ ਕਰਦੇ ਸਮੇਂ ਝਿਜਕ ਕਰਦਾ ਹੈ, ਪਰ ਮਨਜੀਤ ਕੌਰ ਨੇ ਅਜਿਹਾ ਕਰ ਨਾ ਸਿਰਫ ਇੱਕ ਮਿਸਾਲ ਖੜੀ ਕੀਤੀ ਹੈ ਬਲਕਿ ਉਸਦੇ ਬੁਲੰਦ ਹੌਸਲਿਆਂ ਨੇ ਹੋਰਨਾਂ ਅਜਿਹੇ ਗਰੀਬ ਪਰਿਵਾਰਾਂ ਨੂੰ, ਜਿਨ੍ਹਾਂ ਵਿੱਚੋਂ ਕਈ ਭੀਖ ਵੀ ਮੰਗਦੇ ਨੇ, ਉਹਨਾਂ ਨੂੰ ਵੀ ਹੌਸਲਾ ਨਾ ਛੱਡਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ। ਇੰਡੋਸ ਟੀਵੀ ਪੰਜਾਬ ਦੀ ਇਸ ਧੀ ਦੇ ਬੁਲੰਦ ਹੌਸਲਿਆਂ ਨੂੰ ਸਲਾਮ ਕਰਦਾ ਹੈ ਤੇ ਸਮਾਜ ਸੇਵੀ ਸੰਸਥਾ ਨੂੰ ਅਪੀਲ ਹੈ ਕਿ ਅਜਿਹੀਆਂ ਦਲੇਰ ਧੀਆਂ ਦੇ ਹੌਸਲੇ ਹੋਰ ਬੁਲੰਦ ਕਰਨ ਲਈ ਤੇ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਪੰਜਾਬ ਪੁਲਿਸ ਅਕਸਰ ਹੀ ਆਪਣੇ ਗਲਤ ਕਾਰਨਾਮਿਆਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ ਤੇ ਕੁਝ ਕੁ ਲੋਕ ਪੁਲਿਸ ਤੇ ਗਲਤ ਇਲਜ਼ਾਮ ਲਗਾ ਕੇ ਪੁਲਿਸ ਨੂੰ ਸੁਰਖੀਆਂ 'ਚ ਰੱਖਦੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਮਟਾਲਾ ਚੌਂਕੀ ਅਧੀਨ ਆਉਂਦੇ ਇੱਕ ਇਲਾਕੇ ਦਾ ਹੈ, ਜਿੱਥੇ ਇੱਕ ਔਰਤ ਨੇ ਪੁਲਿਸ ਦੇ ਉੱਤੇ 50,000 ਦੀ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਲਾਏ ਨੇ। ਇਸ ਮੌਕੇ ਔਰਤ ਦਾ ਕਹਿਣਾ ਹੈ ਕਿ ਪੁਲਿਸ ਉਸ ਦੀ ਐਕਟਿਵਾ ਚੁੱਕ ਕੇ ਲੈ ਗਈ ਹੈ ਤੇ 50,000 ਰੁਪਏ ਮੰਗ ਕਰ ਰਹੀ ਹੈ। ਜੇਕਰ 50,000 ਨਾ ਦੇਵੇ ਤਾਂ ਔਰਤ ਦਾ ਕਹਿਣਾ ਹੈ ਕਿ ਪੁਲਿਸ ਕਹਿੰਦੀ ਹੈ ਕਿ ਉਸ ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਮਾਮਲਾ ਦਰਜ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪੁਲਿਸ ਤੋਂ ਸਤਾਈ ਹੋਈ ਔਰਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੀ ਅਤੇ ਉਸਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਇਨਸਾਫ ਦੀ ਗੁਹਾਰ ਲਗਾਈ। ਗਮਟਾਲੇ ਦਾ ਸਰ ਕੀ ਗੱਲਬਾਤ ਹੋਈ ਜੀ? ਪੂਰਾ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲਣਾ ਹੈ ਸਰ ਸਾਨੂੰ ਹੈ ਨਾ ਮਾਵਾ ਪੁਲਿਸ ਵਾਲੇ ਤੰਗ ਬੜੇ ਕਰਨ ਡੇ ਆ ਤੇ ਸਾਡੇ ਘਰ 3 ਵਾਰ ਇਹਨਾਂ ਨੇ ਰੇਡ ਕੀਤਾ, ਸਾਡੇ ਘਰ ਕੁਝ ਨਹੀਂ ਸਰ ਲੱਭਾ ਤੇ ਸਾਡੀ ਐਕਟਿਵਾ ਲੈ ਗਏ ਆ 8ਵੇਂ ਮਹੀਨੇ ਦੀ 23 ਤਰੀਕ ਨੂੰ। ਤੇ ਸਰ ਅਸੀਂ ਜਾਣੇ ਆ ਨਾ ਤਾਂ ਅੱਗੋਂ ਸਾਡੇ ਨਾਲ ਗਲਤ ਹਿਚਕਾ ਕਰਦੇ ਆ। ਜਿਹੜਾ ਪ੍ਰਚੰਦ ਨਾਲ ਵਾ ਨਾ ਉਹ ਮੈਨੂੰ ਕਹਿੰਦਾ ਤੂੰ 10 ਬੋਤਲਾਂ ਸ਼ਰਾਬ ਦੀਆਂ ਵੇਚ ਲਾ। ਤੇ ਤੁਸੀਂ ਸਰ ਮੇਰੇ ਰਣਜੀਤ ਐਮ ਨੇ ਜਦੋਂ ਮਰਜ਼ੀ ਇਨਕੁਆਇਰੀ ਕਰ ਸਕਦੇ, ਮੇਰੇ ਕੰਮ ਤੇ ਆ ਕੇ ਮੈਂ ਕੀ ਕੰਮ ਕਰਦੀ ਆ। ਸਰ ਮੈਨੂੰ ਇਨਸਾਫ ਚਾਹੀਦਾ ਤੇ ਮੇਰੀ ਐਕਟਿਵਾ ਚਾਹੀਦੀ ਤੇ ਮਾਵਾ ਮੇਰੇ ਤੋਂ 50,000 ਰੁਪਏ ਮੰਗਣ ਲਿਆ। ਕਿਹੜਾ ਥਾਣਾ ਪੈਂਦਾ ਜੀ? ਕੀ ਨਾਂ ਥਾਣੇ ਦਾ? ਕੀ ਆਪਣੀ ਚੌਂਕੀ ਅਜਨਾਲਾ ਚੌਂਕੀ? ਨਹੀਂ, ਗਮਟਾਲਾ ਚੌਂਕੀ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਚੋਰੀ ਦੇ ਮਾਮਲੇ ਵਿੱਚ ਇਸ ਔਰਤ ਦਾ ਲੜਕਾ ਭਗੌੜਾ ਹੈ ਅਤੇ ਉਸ ਕੋਲ ਇੱਕ ਚੋਰੀ ਦੀ ਐਕਟਿਵਾ ਵੀ ਹੈ। ਜਦੋਂ ਅਸੀਂ ਇਸ ਔਰਤ ਦੇ ਘਰ ਰੇਡ ਕਰਨ ਜਾਂਦੇ ਹਾਂ ਤਾਂ ਉਹ ਲੜਕਾ ਇਹਨਾਂ ਨੂੰ ਨਹੀਂ ਮਿਲਦਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਔਰਤ ਦੀ ਐਕਟਿਵਾ ਥਾਣੇ ਲਿਆਂਦੀ ਗਈ ਤੇ ਕਿਹਾ ਕਿ ਲੜਕੇ ਨੂੰ ਪੇਸ਼ ਕਰ ਆਪਣੀ ਐਕਟਿਵਾ ਲੈ ਜਾਣਾ। ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਦੀ ਮੰਗ ਉਸ ਔਰਤ ਤੋਂ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਸ਼ਰਾਬ ਵੇਚਣ ਦਾ ਮਾਮਲਾ ਉਸ ਤੇ ਦਰਜ ਕਰਨ ਦੀ ਕੋਈ ਗੱਲ ਕਹੀ ਗਈ ਹੈ। ਮੁਲਾਜ਼ਮ ਲਿਖ ਕੇ ਜੀ ਆ ਮੇਰੇ ਤੋਂ ਮੁਕੱਦਮਾ ਨੰਬਰ 150 ਦਰਜਾ 20 457 380। ਇਹਨਾਂ ਨੇ ਇੱਕ ਘਰ ਦੇ ਵਿੱਚੋਂ ਚੋਰੀ ਕੀਤੀ ਹੈ ਜੀ। ਕਾਫੀ ਸਮਾਨ ਚੋਰੀ ਕੀਤਾ ਸੀ, ਜਿਹਦੇ ਵਿੱਚੋਂ ਮੈਂ 4 ਮੁੰਡੇ ਪਹਿਲਾਂ ਅਰੈਸਟ ਕਰ ਚੁੱਕਾ, ਜਿਨ੍ਹਾਂ ਤੋਂ ਕਾਫੀ ਸਮਾਨ ਚੋਰੀ ਦਾ ਜਿਹੜਾ ਘਰ ਦੇ ਵਿੱਚੋਂ ਇਹਨਾਂ ਚੋਰੀ ਕੀਤਾ ਸੀ। ਇੱਕ ਫਰਿੱਜ ਆ, ਇਨਵੈਂਟਰ ਆ, AC ਆ, ਬੈਟਰਾ ਹੈ, ਕਾਫੀ ਸਮਾਨ ਬਰਾਮਦ ਕਰ ਚੁੱਕਾ ਹੈ। ਇੱਕ ਇਹਨਾਂ ਨੇ ਐਕਟਿਵਾ ਵੀ ਚੋਰੀ ਕੀਤੀ ਆ। ਜਿਹੜੇ ਮੁੰਡੇ ਜੇਲ੍ਹ ਦੇ ਵਿੱਚ ਆ ਉਹਨਾਂ ਨੇ ਮੰਨਿਆ ਕਿ ਜਿਹੜੀ ਐਕਟਿਵਾ ਚੋਰੀ ਦੀ ਆ ਉਹ ਗੰਜੇ ਤੋਂ ਆ, ਇਸ ਜਨਾਨੀ ਦੇ ਲੜਕੇ ਤੋਂ ਆ। ਇੱਕ AC ਆ, ਕੁਝ ਸਮਾਨ ਨਿੱਕਾ ਨਿੱਕਾ ਹੋ ਰਿਹਾ ਜਿਹੜਾ ਇੰਨੇ ਗੰਜੇ ਨੇ ਚੋਰੀ ਕੀਤਾ ਉਹਨਾਂ ਮੁੰਡਿਆਂ ਦੇ ਨਾਲ ਰਲ ਕੇ ਜੀ। ਇਹ ਲੇਡੀਜ਼ ਦਾ ਕੌਣ ਲੱਗਦਾ ਜੀ ਗੰਜਾ? ਲੜਕਾ ਜੀ, ਇਹਦਾ ਲੜਕਾ ਲੇਡੀ ਦਾ, ਉਹ ਭੱਜਾ ਜੀ, ਇੱਥੋਂ ਘਰੋਂ ਭੱਜਾ, ਐਕਟਿਵਾ ਸਮੇਤ ਭੱਜਾ ਜੀ। ਐਕਟਿਵਾ ਕਾਲੇ ਰੰਗ ਦੀ ਐਕਟਿਵਾ ਹੈ, ਐਕਟਿਵਾ ਸਮੇਤ ਦੌੜਿਆ ਹੋਇਆ ਜੀ ਘਰੋਂ। ਇਹ ਤੋਂ ਕਾਫੀ ਸਮਾਨ ਬਰਾਮਦ ਕਰਨਾ ਬਾਕੀ ਹੈ ਮੁੰਡੇ ਤੋਂ। ਸਰ ਪਰ ਉਹਨਾਂ ਦੀ ਐਕਟਿਵਾ ਕਿਉਂ ਲਿਆਂਦੀ ਗਈ ਜੀ ਥਾਣੇ? ਜਿਹੜੀ ਉਹਨਾਂ ਦੀ ਲੇਡੀਜ਼ ਦੀ ਐਕਟਿਵਾ ਸੀ, ਉਹਨਾਂ ਨੂੰ ਕਿਹਾ ਸੀ ਕਿ ਬੱਚੇ ਨੂੰ ਪੇਸ਼ ਕਰਾਓ ਜੀ, ਆਪਣੇ ਮੁੰਡੇ ਨੂੰ ਪੇਸ਼ ਕਰਾਓ। ਇਸ ਗੱਲ ਨੂੰ ਅੱਜ 1 ਮਹੀਨੇ ਤੋਂ ਤਾਂ ਹੋ ਗਿਆ, ਬੱਚੇ ਨੂੰ ਪੇਸ਼ ਨਹੀਂ ਕਰਾ ਰਿਹਾ ਜੀ। ਦੇਰ ਸ਼ਾਮ ਥਾਣਾ ਪਾਇਲ ਅੰਦਰ ਲੋਕ ਇਨਸਾਫ ਪਾਰਟੀ ਵੱਲੋਂ ਲਗਾਏ ਗਏ ਧਰਨੇ ਦੌਰਾਨ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਪਿੰਡ ਮਕਸੂਦੜਾ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਥਾਣੇ ਅੰਦਰ ਗੱਲਬਾਤ ਕਰਨ ਲਈ ਬੁਲਾਇਆ ਗਿਆ। ਉਸੇ ਵਕਤ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਤੇ ਪੁਲਿਸ ਅਤੇ ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਵਿਚਕਾਰ ਧੱਕਾ ਮੁੱਕੀ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਕਰਮਚਾਰੀਆਂ ਵੱਲੋਂ ਥਾਣੇ ਵਿੱਚ ਹੀ ਲੋਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ਤੇ ਇਸ ਝੜਪ ਵਿੱਚ ਇੱਕ ਪੁਲਿਸ ਕਰਮਚਾਰੀ ਵੱਲੋਂ ਇੱਕ ਵਿਅਕਤੀ ਦੀ ਪੱਗ ਵੀ ਲਾ ਦਿੱਤੀ ਗਈ। ਦਰਅਸਲ ਇਹ ਤਸਵੀਰਾਂ ਥਾਣਾ ਪਾਇਲ ਖੰਨਾ ਦੀਆਂ ਨੇ, ਜਿੱਥੇ ਕਿ ਲੋਕ ਇਨਸਾਫ ਪਾਰਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਕਿ ਅਚਾਨਕ ਹੀ ਧਰਨੇ ਦੌਰਾਨ ਪੁਲਿਸ ਕਰਮੀਆਂ ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਿੱਚ ਝੜਪ ਹੋ ਗਈ। ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਝੜਪ ਦੌਰਾਨ SHO ਕਰਨੈਲ ਸਿੰਘ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਗਿਆਸਪੁਰਾ ਤੇ ਹੋਰ ਸਾਥੀਆਂ ਦੀ ਪੱਗ ਉਤਾਰ ਦਿੱਤੀ ਗਈ। ਇਸ ਮੌਕੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਲੋਕ ਇਨਸਾਫ ਪਾਰਟੀ ਦੇ ਕੁਝ ਸਾਥੀਆਂ ਵੱਲੋਂ ਇੱਟਾਂ ਰੋੜੇ ਵੀ ਵਰਸਾਏ ਗਏ। ਕੀ ਇਹ ਪੂਰਾ ਮਾਮਲਾ ਇਹ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ। ਥਾਣੇ ਅੰਦਰ ਲੋਕ ਇਨਸਾਫ ਪਾਰਟੀ ਵੱਲੋਂ ਦਿੱਤੇ ਧਰਨੇ ਦਾ ਅਸਲ ਮਾਮਲਾ ਇਹ ਸੀ ਕਿ ਪਿੰਡ ਮਕਸੂਦੜਾ ਦੇ ਸਰਪੰਚ ਅਤੇ ਇੱਕ ਪੰਚ ਵੱਲੋਂ ਕੱਚੇ ਮਕਾਨਾਂ ਨੂੰ ਪਾਸ ਕਰਵਾਉਣ ਬਦਲੇ ਪਿੰਡ ਦੇ ਕੁਝ ਲੋਕਾਂ ਵੱਲੋਂ ਪੈਸੇ ਲੈਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਸੰਬੰਧੀ ਸ਼ਿਕਾਇਤਕਰਤਾ ਨੇ ਥਾਣਾ ਪਾਇਲ ਅਤੇ SDM ਪਾਇਲ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਸੁਣਵਾਈ ਨਾ ਹੋਣ ਤੇ ਲੋਕ ਇਨਸਾਫ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਥਾਣਾ ਪਾਇਲ ਵਿਖੇ ਧਰਨਾ ਲਗਾਇਆ ਗਿਆ ਸੀ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਸਪੁਰਾ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸਰਪੰਚ ਗਿਆਨ ਸਿੰਘ ਅਤੇ ਪੰਚਾਇਤ ਮੈਂਬਰ ਦੇ ਪਤੀ ਨਿਰਮਲਜੀਤ ਸਿੰਘ ਵਾਸੀ ਪਿੰਡ ਮਕਸੂਦੜਾ ਦੇ ਖਿਲਾਫ ਇਨਸਾਫ ਦੀ ਮੰਗ ਕੀਤੀ ਸੀ। ਦੇਖੋ ਜੀ, ਇਹ ਅਸੀਂ ਕੁਝ ਦਿਨ ਪਹਿਲਾਂ ਮਕਸੂਦੜੇ ਪਿੰਡ ਗਏ ਸੀ ਤੇ ਮਕਸੂਦੜੇ ਪਿੰਡ ਦੇ ਵਿੱਚ ਕੁਝ ਗਰੀਬ ਪਰਿਵਾਰਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਸਾਡੇ ਕੋਲੋਂ ਪੰਚਾਇਤ ਦੇ ਵੀਡੀਓ ਦੇ ਨਾਮ ਤੇ 10-10 ਹਜ਼ਾਰ ਰੁਪਈਆ ਲਿਆ ਜਾ ਰਿਹਾ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਦੇ ਲਈ। ਇਹ ਸੈਂਟਰ ਦੀ ਸਕੀਮ ਆ ਔਰ ਸੈਂਟਰ ਦੀ ਸਕੀਮ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਲੁੱਟ ਮਚਾਈ ਹੋਈ ਆ। ਇਸ ਗੱਲ ਦੀ ਜਦੋਂ ਸਾਡੇ ਕੋਲ ਇਹ ਕੰਪਲੇਂਟ ਆਈ ਤਾਂ ਇਹਦੀ ਅਸੀਂ ਲਿਖਤੀ ਕੰਪਲੇਂਟ SDM ਸਾਹਿਬ ਨੂੰ ਵੀ ਦਿੱਤੀ ਔਰ ਕਿਉਂਕਿ ਇਹਨਾਂ ਨੂੰ ਜਦੋਂ ਇਹਨਾਂ ਨੇ ਇਹ ਚੀਜ਼ ਕੰਪਲੇਂਟ ਸਾਡੇ ਕੋਲ ਕੀਤੀ ਤਾਂ ਇਹਨਾਂ ਦੇ ਘਰ ਪੈਸੇ ਵੀ ਮੋੜਨ ਆਇਆ ਪਿੰਡ ਦਾ ਸਰਪੰਚ ਔਰ ਘਰ ਜਦੋਂ ਪੈਸੇ ਵੀ ਮੋੜਨ ਆਇਆ, ਜਦੋਂ ਇਹਨਾਂ ਨੇ ਪੈਸੇ ਨਹੀਂ ਫੜੇ ਤੇ ਫਿਰ ਇਹਨਾਂ ਨੂੰ ਧਮਕੀਆਂ ਦਿੱਤੀਆਂ
ਧਮਕੀਆਂ ਤੋਂ ਬਾਅਦ ਫਿਰ ਇੱਕ ਕੰਪਲੇਂਟ ਅਸੀਂ ਪੁਲਿਸ ਨੂੰ ਤੇ ਇੱਕ ਐਸਡੀਐਮ ਸਾਹਿਬ ਨੂੰ ਦਵਾਈ। ਔਰ ਤੁਸੀਂ ਦੇਖ ਲਓ ਕਿ ਕਿੰਨੀ ਧੱਕੇਸ਼ਾਹੀ ਆ ਕਿ ਕੰਪਲੇਂਟ ਜਿਹਨੇ ਕੀਤੀ ਆ, ਜਿਨ੍ਹਾਂ ਤੋਂ ਰਿਸ਼ਵਤ ਲਈ ਆ, ਅੱਜ ਪੰਚਾਇਤ ਨੇ, ਐਸਡੀਐਮ ਨੇ, ਤੇ ਮੈਂ ਤਾਂ ਸਮਝਦਾ ਕਿ ਐਸਡੀਐਮ ਵੀ ਵਿੱਚ ਇਨਵੋਲਵ ਹੋ ਗਿਆ, ਔਰ ਵੀਡੀਓ ਨਵਦੀਪ, ਇਹ ਸਾਰਿਆਂ ਨੇ ਰਲ ਕੇ ਜਿਹੜਾ ਹੈਗਾ ਉਸ ਹਿੱਸੇ ਪੱਤੀ ਦੀ, ਕਿਉਂਕਿ 59 ਜਾਣਿਆਂ ਤੋਂ ਪੈਸੇ ਲਏ ਨੇ, 59 ਜਾਣਿਆਂ ਤੋਂ 10-10 ਹਜ਼ਾਰ ਰੁਪਈਆ ਲਿਆ, 5,90,000 ਰੁਪਈਆ ਬਣਦਾ, ਔਰ ਉਹਦਾ ਕੁਝ ਹਿੱਸਾ ਪੱਤੀ ਜਿਹੜਾ ਹੈਗਾ ਅੱਜ ਪੰਜਾਬ ਪੁਲਿਸ ਨੂੰ ਵੀ ਇੱਥੇ ਪਹੁੰਚ ਗਿਆ। ਔਰ ਪੰਜਾਬ ਪੁਲਿਸ ਨੇ ਇਹ ਘਰੋਂ ਇਸ ਨੌਜਵਾਨ ਨੂੰ ਘਰੋਂ ਚੱਕ ਕੇ ਇਹਦੇ ਥੱਪੜ ਮਾਰਦੇ ਹੋਏ ਲੈ ਕੇ ਆਏ ਨੇ, ਇੱਥੇ ਆ ਕੇ ਕਹਿੰਦੇ ਵੀ ਇਹਦੇ ਪਟੇ ਮਾਰੋ। ਜਦੋਂ ਇਸ ਗੱਲ ਦੀ ਅਸੀਂ ਫੇਸਬੁੱਕ ਤੇ ਪਾਇਆ ਕਿ ਤੁਰੰਤ ਅਸੀਂ ਪੈਲ ਥਾਣੇ ਪਹੁੰਚ ਰਹੇ ਹਾਂ, ਉਹਨੇ ਪੈਰੀ ਫਿਰ ਇਸ ਮੁੰਡੇ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਇਹਨੂੰ ਘਰ ਛੱਡਣ ਗਏ ਨੇ। ਰਸਤੇ ਦੇ ਵਿੱਚ ਫਿਰ ਅਸੀਂ ਪੁਲਿਸ ਦੀ ਗੱਡੀ ਵੀ ਘੇਰੀ ਆ, ਔਰ ਉਹਦੇ ਵਿੱਚ 2 ASI ਜਿਹੜੇ ਹੈਗੇ ਆ ਉਹ ਡਾਇਰੈਕਟ ਇਨਵੋਲਵ ਨੇ। ਔਰ ਸਾਡੀ ਮੰਗ ਆ ਜਿੰਨਾ ਚਿਰ ਉਹ ਦੋਨੋਂ ਜਿਹੜੇ ਹੈਗੇ ਆ ਪੁਲਿਸ ਵਾਲੇ ASI ਜਿੰਨਾ ਚਿਰ ਉਹ ਸਸਪੈਂਡ ਨਹੀਂ ਹੁੰਦੇ, ਸਾਡਾ ਇਹ ਧਰਨਾ ਜਾਰੀ ਰਹੂਗਾ। ਅਸੀਂ ਪੁਲਿਸ ਨੂੰ ਪੁੱਛਦੇ ਹਾਂ ਕਿ ਕਿਹੜੇ ਕਾਨੂੰਨ ਦੇ ਤਹਿਤ, ਕਿਹੜੀ ਧਾਰਾ ਦੇ ਤਹਿਤ ਇਹ ਨੌਜਵਾਨ ਨੂੰ ਤੁਸੀਂ ਚੱਕ ਕੇ ਲੈ ਕੇ ਆਏ ਹੋ, ਕਿਹੜੀ ਧਾਰਾ ਦੇ ਤਹਿਤ ਇਹਦੇ ਥੱਪੜ ਮਾਰੇ ਨੇ, ਡੰਡੇ ਮਾਰੇ ਨੇ, ਉਹ ਕਿਹੜੀ ਧਾਰਾ ਕਿ ਤੁਸੀਂ ਇੱਕ ਬੰਦਾ ਜਿਹਨਾਂ ਮੁਦਈ ਆ, ਜਿਹਨੇ ਦੋਸ਼ ਲਾਇਆ ਕਿ 10-10 ਹਜ਼ਾਰ ਰੁਪਈਆ ਤੁਸੀਂ ਉਹਨਾਂ ਕੋਲੋਂ ਫੜਿਆ, ਔਰ ਉਹਦੇ ਸਬੂਤ ਵਜੋਂ ਪਿੰਡ ਦੀ ਪੰਚਾਇਤ, ਸਾਡੇ ਕੋਲ ਰਿਕਾਰਡਿੰਗਾਂ ਨੇ ਪਿੰਡ ਦੀ ਪੰਚਾਇਤ ਦੀਆਂ, ਔਰ ਉਹ ਰਿਕਾਰਡਿੰਗਾਂ ਦੇ ਵਿੱਚ ਕਹਿ ਰਹੇ ਨੇ ਕਿ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ, ਔਰ ਉਸ ਤੋਂ ਬਾਅਦ ਉਸੇ ਬੰਦੇ ਨੂੰ ਧਮਕਾਇਆ ਜਾ ਰਿਹਾ। ਇਦਾਂ ਦੀ ਜਿਹੜੀ ਗੁੰਡਾਗਰਦੀ ਆ ਇਹ ਪੰਜਾਬ ਦੇ ਵਿੱਚ ਅਸੀਂ ਚੱਲਣ ਨਹੀਂ ਦਿਆਂਗੇ, ਔਰ ਇਹ ਸਾਡਾ ਜਿਹੜਾ ਪ੍ਰੋਟੈਸਟ ਆ ਉਹਨਾਂ ਚਿਰ ਚੱਲਦਾ ਰਹੇਗਾ ਜਿੰਨਾ ਚਿਰ ਪੁਲਿਸ ਵਾਲੇ ਸਸਪੈਂਡ ਨਹੀਂ ਹੁੰਦੇ। ਔਰ ਪਿੰਡ ਦੀ ਜਿਹੜੀ ਪੰਚਾਇਤ ਆ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਝੂਠਾ ਜਿਹੜਾ ਹੈਗਾ ਪੁਲਿਸ ਨੂੰ ਪੈਸੇ ਦੇ ਕੇ, ਜਿੰਨਾ ਚਿਰ ਉਹ ਵੀ ਸਸਪੈਂਡ ਨਹੀਂ ਹੁੰਦੇ, ਤੇ ਨਾਲ ਦੀ ਨਾਲ ਵੀਡੀਓ ਨਵਦੀਪ ਕੌਰ ਜਿਹਨੇ ਇਸ ਪੂਰੇ ਘਾਲੇ ਮਾਲੇ ਵਿੱਚ ਉਹਦਾ ਹਿੱਸਾ ਪੱਤੀ ਆ, ਉਹ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ। ਔਰ ਸਾਡਾ ਜਿਹੜਾ ਇੱਥੇ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਬਿੱਲ ਜਾਰੀ ਕੀਤੇ ਗਏ ਸਨ, ਉਸ ਨੂੰ ਲੈ ਕੇ ਦੇਸ਼ ਦਾ ਅੰਨਦਾਤਾ ਕਿਸਾਨ, ਆੜ੍ਹਤੀਏ, ਮਜ਼ਦੂਰ ਸੜਕਾਂ ਤੇ ਉਤਰਨ ਨੂੰ ਮਜਬੂਰ ਨੇ ਅਤੇ ਇਸ ਨੂੰ ਲੈ ਕੇ ਪੂਰੇ ਦੇਸ਼ ਅੰਦਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਹੈ, ਜਿਸ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਓਂਕਾਰ ਸਿੰਘ ਅਗੋਲ ਦੀ ਅਗਵਾਈ ਵਿੱਚ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕੀਤਾ ਗਿਆ। ਕਿਸਾਨ ਭਾਈਚਾਰਾ ਲਗਾਤਾਰ ਖੇਤੀ ਬਿੱਲਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵਿੱਚ ਲੱਗਿਆ ਹੋਇਆ ਹੈ, ਜਿਸ ਦੇ ਚੱਲਦਿਆਂ ਨਾਭਾ ਵਿਖੇ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਓਂਕਾਰ ਸਿੰਘ ਅਗੋਲ, ਕਿਸਾਨ ਆਗੂ ਜਗਜੀਤ ਸਿੰਘ ਮੋਲ ਗੁਆਰਾ ਨੇ ਕਿਹਾ ਕਿ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੀਆਂ ਤੇ ਮੋਦੀ ਨੂੰ ਇਹ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦੇਵਾਂਗੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨੇ ਫੈਸਲਾ ਕਰ ਲਿਆ ਹੈ ਕਿ ਜੋ ਕਿਸਾਨਾਂ ਨਾਲ ਖੜੇਗਾ ਉਹੀ ਪਿੰਡ ਵਿੱਚ ਵੜੇਗਾ ਅਤੇ ਭਾਜਪਾ ਦੇ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਉਹਨਾਂ ਕਿਹਾ ਕਿ ਉਹ ਭਾਜਪਾ ਨੂੰ ਕਿਸੇ ਵੀ ਕੀਮਤ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੜਨ ਨਹੀਂ ਦੇਣਗੇ, ਕਿਉਂਕਿ ਜੋ ਇਹ ਬਿੱਲ ਭਾਜਪਾ ਵੱਲੋਂ ਲਿਆਂਦੇ ਗਏ ਨੇ, ਉਹਨਾਂ ਸੂਬੇ ਦੀਆਂ ਸਮੂਹ ਵਪਾਰਕ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨ ਯੂਨੀਅਨ ਵੱਲੋਂ ਦਿੱਤੇ 25 ਦੇ ਬੰਦ ਦੇ ਸਮਰਥਨ 'ਚ ਅੱਗੇ ਆਉਣ ਤਾਂ ਜੋ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਨੂੰ ਵਾਪਸ ਲੈਣ ਲਈ ਮਜਬੂਰ ਹੋ ਜਾਣ। ਦੇਖੋ, ਜਿਹੜੇ ਆਰਡੀਨੈਂਸ ਨੇ ਕਿਸਾਨਾਂ ਦੇ ਖਿਲਾਫ ਨੇ, ਕਿਸਾਨਾਂ ਦੀ ਮੌਤ ਦੇ ਵਾਰੰਟ ਨੇ। ਕੁਝ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਸਮਝ ਆ ਗਈ ਹੈ ਤੇ ਕੁਝ ਪਾਰਟੀਆਂ ਜਿਸ ਤਰ੍ਹਾਂ ਇੱਥੇ ਭਾਜਪਾ ਦੇ ਜਿਹੜੇ MP ਨੇ ਜਾਂ ਭਾਜਪਾ ਦੇ MLA, ਸਿਰਫ 4 ਨੇ ਪੰਜਾਬ ਦੇ ਵਿੱਚ, 2 MLA ਨੇ, 2 MP ਨੇ, ਉਹੀ ਨਹੀਂ ਸਮਝੇ। ਬਾਕੀ ਸਾਰੀਆਂ ਪਾਰਟੀਆਂ ਸਮਝ ਚੁੱਕੀਆਂ ਨੇ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਆਪਣੇ ਭਾਈਵਾਲਾਂ ਦੇ ਨਾਲ ਖੜ ਕੇ ਇਹਨਾਂ ਆਰਡੀਨੈਂਸਾਂ ਦੀ ਵਕਾਲਤ ਕਰਦਾ ਰਿਹਾ ਸੀ, ਉਹਨਾਂ ਨੂੰ ਵੀ ਸਮਝ ਆ ਗਈ ਹੈ। ਉਹਨਾਂ ਨੇ ਵੀ ਹੁਣ ਆਪਣਾ ਫੈਸਲਾ ਲੈ ਲਿਆ ਔਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ। ਮੈਂ ਸਮਝਦਾ ਵੀ ਦੇਰ ਆਏ ਦਰੁਸਤ ਆਏ, ਇਹ ਚੰਗੀ ਗੱਲ ਹੋਈ ਆ ਵੀ ਉਹਨਾਂ ਨੂੰ ਹੁਣ ਸਮਝ ਆਈ ਹੈ, ਦੇਰ ਨਾਲ ਭਾਵੇਂ ਆਈ ਹੈ। ਅੱਜ ਪੂਰੇ ਪੰਜਾਬ 'ਚ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ? ਦੇਖੋ, ਹੁਣ ਜਿਹੜਾ ਇਹ ਫੈਸਲਾ ਹੈ, ਅੱਜ ਦਾ ਜਿਹੜਾ ਫੈਸਲਾ ਹੈ, ਇਹ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਫੈਸਲਾ ਹੈ। ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋ ਚੁੱਕੀਆਂ ਨੇ ਔਰ ਉਹਨਾਂ ਨੇ ਫੈਸਲਾ ਕੀਤਾ ਵੀ 25 ਸਤੰਬਰ ਨੂੰ ਸਾਰਾ ਪੰਜਾਬ ਬੰਦ ਕਰਨਾ ਹੈ। ਔਰ ਜਿਹਦੇ ਤਹਿਤ ਅੱਜ
ਸਾਰੇ ਪੰਜਾਬ ਦੇ ਵਿੱਚ ਮੋਦੀ ਜੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਸੀ। ਸਾਡਾ 2 ਦਿਨ ਹੁਣ ਪ੍ਰੋਗਰਾਮ ਸਾਡਾ ਕਨਵਿੰਸਿੰਗ ਦਾ ਚੱਲੇਗਾ। ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਨੇ ਜਿਹੜੀਆਂ ਸਾਰੀਆਂ ਸੁਸਾਇਟੀਆਂ ਨੇ, ਸਾਰੇ ਜਿਹੜੇ ਐਸੋਸੀਏਸ਼ਨਾਂ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕਨਵਿੰਸ ਕਰਾਂਗੇ ਤਾਂ ਕਿ ਜਿਹੜਾ ਸਾਡਾ 25 ਤਰੀਕ ਵਾਲਾ ਬੰਦ ਹੈ ਉਹ ਸਫਲ ਹੋ ਸਕੇ। ਇਸ ਮੌਕੇ ਆੜਤੀਆਂ ਨੇ ਕਿਹਾ ਕਿ ਕਿਸਾਨ ਅਤੇ ਆੜਤੀਏ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ ਤੇ ਮੋਦੀ ਸਰਕਾਰ ਕਿਸਾਨਾਂ ਤੇ ਆੜਤੀਆਂ ਦੇ ਨਾਲ ਧੱਕਾ ਕਰ ਰਹੀ ਹੈ। ਆਰਡੀਨੈਂਸ ਬਿੱਲ ਸਰ ਇਹ ਕਾਲਾ ਕਾਨੂੰਨ ਹੈ ਜੀ, ਇਸ ਦੇ ਅਸੀਂ ਪੂਰੇ ਖਿਲਾਫ ਹੈ। ਸਾਡੀ ਐਸੋਸੀਏਸ਼ਨ, ਸਾਡਾ ਪੰਜਾਬ ਐਸੋਸੀਏਸ਼ਨ ਇਸ ਦੇ ਪੂਰੇ ਖਿਲਾਫ ਹੈ ਜੀ। ਤੇ ਸਾਡੇ ਪ੍ਰਧਾਨ ਜੀ ਨੇ ਹੁਕਮ ਕੀਤਾ ਸੀਗਾ ਵੀ ਉੱਥੇ ਜਾ ਕੇ ਤੁਸੀਂ ਜਾ ਕੇ ਆਓ ਸਾਡੇ ਵੱਲੋਂ। ਤੇ 25 ਸਤੰਬਰ ਨੂੰ ਜਿਹੜਾ ਕਿਸਾਨ ਯੂਨੀਅਨ ਧਰਨਾ ਦੇ ਰਹੀ ਹੈ ਅਸੀਂ ਉਹਦੇ ਵਿੱਚ ਪੂਰੇ ਜੋਸ਼ ਨਾਲ ਖੜਾਂਗੇ ਕਿਸਾਨ ਯੂਨੀਅਨ ਦੇ ਨਾਲ, ਕਿਉਂਕਿ ਇਹ ਕਾਨੂੰਨ ਦੇ ਨਾਲ ਕਿਸਾਨ ਨਹੀਂ ਹੀ ਸਾਰੇ ਹੀ ਸਿਸਟਮ ਖਰਾਬ ਹੋ ਜੂ। ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਪੈਦਾ ਹੋ ਜੂਗੀ। ਸਰ ਬੀਜੇਪੀ ਤਾਂ ਹੁਣ ਖਰਾਬ ਕਰ ਰਹੀ ਹੈ ਸਾਰਾ ਸਿਸਟਮ ਜੀ। ਅਕਾਲੀ ਦਲ ਹਰਸਿਮਰਤ ਬਾਬਾ ਬਾਦਲ ਨੇ ਜੀ, ਧੰਨਵਾਦ ਅਸੀਂ ਕਰਦੇ ਉਹਨਾਂ ਦਾ ਵੀ, ਫਿਰ ਵੀ ਉਹਨਾਂ ਨੇ ਸਾਡੇ ਖੜੇ ਸਾਡੇ ਲਈ ਅਸਤੀਫਾ ਦਿੱਤਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ। ਤੇ ਹੋਰ ਮਹਿਕਮੇ ਨੇ ਅਕਸਰ ਹੀ ਵਿਆਹ ਸ਼ਾਦੀਆਂ ਵਿੱਚ ਹੁੱਲੜਬਾਜ਼ੀ ਤੇ ਕੁਝ ਕੁ ਫੁਕਰਿਆਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਨੇ ਜਿਨ੍ਹਾਂ ਕਾਰਨ ਕਈ ਵਾਰ ਮਾਹੌਲ ਵੀ ਖਰਾਬ ਹੋ ਜਾਂਦਾ ਹੈ ਤੇ ਵਿਆਹ ਸ਼ਾਦੀਆਂ ਵਿੱਚ ਲੋਕ ਫਾਇਰ ਦਾ ਵੀ ਸ਼ੌਂਕ ਰੱਖਦੇ ਨੇ, ਜਦੋਂ ਕਿ ਇਸ ਗੱਲ ਨਾਲ ਸਭ ਜਾਣੂ ਨੇ ਕਿ ਵਿਆਹ ਸ਼ਾਦੀਆਂ ਵਿੱਚ ਫਾਇਰ ਕਰਨ ਤੇ ਬੈਨ ਹੈ ਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਕੇਸ ਵੀ ਦਰਜ ਹੁੰਦਾ ਹੈ। ਇਸ ਦੇ ਬਾਵਜੂਦ ਵੀ ਲੋਕੀ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿੱਚ, ਜਿੱਥੇ ਵਿਆਹ ਦੀ ਖੁਸ਼ੀ ਦਾ ਮਾਹੌਲ ਉਸ ਸਮੇਂ ਮਾਤਮ 'ਚ ਬਦਲ ਗਿਆ ਜਦੋਂ ਵਿਆਹ ਵਾਲੇ ਮੁੰਡੇ ਵੱਲੋਂ ਹੀ ਫੋਟੋਗ੍ਰਾਫਰ ਤੇ ਗੋਲੀ ਚਲਾ ਦਿੱਤੀ ਗਈ। ਵਿਆਹ ਵਿੱਚ ਆਏ ਦਿਨ ਹੀ ਫੁਕਰਿਆਂ ਵੱਲੋਂ ਹਵਾ ਵਿੱਚ ਗੋਲੀਆਂ ਚਲਾ ਕੇ ਫੁਕਰੀ ਮਾਰੀ ਜਾਂਦੀ ਹੈ। ਇਸ ਫੁਕਰੀਬਾਜ਼ੀ ਦੇ ਵਿੱਚ ਕਈ ਵਾਰ ਵਿਆਹਾਂ ਦੇ ਵਿੱਚ ਕਈ ਮਾਸੂਮ ਤੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ, ਪਰ ਲੋਕ ਅਜੇ ਵੀ ਸੁਧਰਨ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਹਲਕਾ ਅਟਾਰੀ, ਜਿੱਥੇ ਉਸ ਵੇਲੇ ਸਨਸਨੀ ਮਚ ਗਈ ਜਦੋਂ ਇੱਕ ਵਿਆਹ ਸਮਾਰੋਹ ਦੀ ਜਾਗੋ ਰਾਤ ਵੇਲੇ ਕੱਢੀ ਜਾ ਰਹੀ ਸੀ ਤਾਂ ਉੱਥੇ ਇੱਕ ਨੌਜਵਾਨ ਵੱਲੋਂ ਹਵਾ 'ਚ ਫਾਇਰ ਕੀਤੇ ਗਏ। ਜਦੋਂ ਹਵਾਈ ਫਾਇਰ ਕਰਦਿਆਂ ਦੀ ਵੀਡੀਓ ਫੋਟੋਗ੍ਰਾਫਰ ਵੱਲੋਂ ਬਣਾਉਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਵਿਆਹ ਵਾਲਿਆਂ ਵਿੱਚ ਅਤੇ ਫੋਟੋਗ੍ਰਾਫਰ ਵਿੱਚ ਕਾਫੀ ਤਕਰਾਰ ਹੋ ਗਿਆ, ਜਿਸ ਤੋਂ ਬਾਅਦ ਵਿਆਹ ਵਾਲਾ ਲੜਕਾ ਅਤੇ ਫੋਟੋਗ੍ਰਾਫਰ ਵਿੱਚ ਕਾਫੀ ਹੱਥੋਂ-ਪਾਈ ਹੋਈ, ਜਿਸ ਤੋਂ ਬਾਅਦ ਵਿਆਹ ਵਾਲੇ ਲੜਕੇ ਵੱਲੋਂ ਫੋਟੋਗ੍ਰਾਫਰ ਦੇ ਮੱਥੇ ਤੇ ਸਿੱਧੀ ਪਿਸਤੌਲ ਤਾਣ ਦਿੱਤੀ ਗਈ ਅਤੇ ਜਦੋਂ ਉਸ ਵੱਲੋਂ ਫਾਇਰ ਕੱਢਿਆ ਗਿਆ ਤਾਂ ਫੋਟੋਗ੍ਰਾਫਰ ਦੇ ਦੂਜੇ ਸਾਥੀ ਨੇ ਫੋਟੋਗ੍ਰਾਫਰ ਨੂੰ ਪਾਸੇ ਕਰ ਦਿੱਤਾ, ਜਿਸ ਨਾਲ ਕਿ ਫੋਟੋਗ੍ਰਾਫਰ ਦੀ ਬੜੀ ਮੁਸ਼ਕਿਲ ਨਾਲ ਜਾਨ ਬਚੀ। ਮੇਰਾ ਨਾਮ ਜੀ ਚਾਂਦ ਕੁਮਾਰ ਆ। ਹਾਂਜੀ, ਕੀ ਹੈ ਜੀ, ਕਿੱਥੇ ਗਏ ਸੀ ਸ਼ੂਟਿੰਗ ਕਰਨ? 18 ਤਰੀਕ ਰਾਤ ਦੀ ਹੈ ਨਾ ਜੀ, ਆਪਾਂ ਮੈਂ ਤੇ ਮੇਰਾ ਭਰਾ ਵੱਡਾ ਰੋਡ ਵਾਲੇ ਪਿੰਡ ਲਾਗੇ ਹੈ ਨਾ ਸਾਡੇ ਮਤਲਬ ਪੈਂਦਾ ਵਾ, ਤੇ ਉੱਥੇ ਆਪਾਂ ਜਾਗੋ ਖਿੱਚਣ ਗਏ ਸੀਗੇ। ਉਹ ਵੀ ਉਹਨਾਂ ਦੇ ਟਾਈਮ ਹੀ ਸਾਨੂੰ ਬੋਲਿਆ ਜਾਗੋ ਖਿੱਚਣ ਵਾਸਤੇ। ਅਸੀਂ ਉੱਥੇ ਗਏ ਤੇ ਜੀ ਇੱਕ ਮੁੰਡਾ ਸੀ ਉੱਥੇ, ਉਹਨੇ ਮਤਲਬ ਫਾਇਰ ਕੱਢਿਆ। ਵੱਡਾ ਵੀਰ ਮੇਰਾ ਵੀਡੀਓ ਬਣਾ ਲਿਆ ਸੀਗਾ ਤੇ ਵੀਡੀਓ ਬਣਾ ਰਿਹਾ ਸੀ ਤੇ ਇਹਨੇ ਉਹਨੂੰ ਵੀਰ ਨੂੰ ਕਿਹਾ ਵੀ ਤੂੰ ਮੇਰਾ ਵੀਰ ਨਾ ਥੋੜ੍ਹਾ ਸਾਈਡ 'ਤੇ ਹੋ ਕੇ ਫਾਇਰ ਕੱਢ ਲਾ ਜਿਹੜੇ ਕੱਢਣੇ ਆ। ਤੇ ਉਹਨੇ ਕੀ ਕੀਤਾ ਜੀ, ਉਹ ਕਹਿੰਦਾ ਤੂੰ ਆਪਣਾ ਕੈਮਰਾ ਬੰਦ ਕਰ ਤੇ ਘਰ ਨੂੰ ਜਾ। ਤੇ ਚਲੋ ਇਹਦੇ ਘਰ ਨੂੰ ਆਪਾਂ ਇਹਨੇ ਵੱਡੇ ਵੀਰ ਨੇ ਕੈਮਰਾ ਬੰਦ ਕਰ ਲਿਆ ਤੇ ਅਸੀਂ ਪਿੱਛੇ ਮੁੜ ਆਏ। ਤੇ ਜਿਹੜਾ ਅੱਗੋਂ ਵਿਆਹ ਵਾਲਾ ਮੁੰਡਾ ਸੀਗਾ ਤੇ ਉਹ ਪਿੱਛੇ ਆਇਆ। ਅਸੀਂ ਤੈਨੂੰ ਪੈਸੇ ਨਹੀਂ ਦਿੱਤੇ, ਨਾਲ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਪਿਆ। ਉਸ ਤੋਂ ਬਾਅਦ ਉਹਨੇ ਜੀ ਉਹ ਮੁੰਡੇ ਕੋਲ ਰਿਵੋਲਵਰ ਫੜ ਕੇ ਤੇ ਮੇਰੇ ਸਿਰ ਤੇ ਸਿੱਧਾ ਤਾਣਤਾ ਤੇ ਇਹਨੇ ਫਾਇਰ ਕੱਢਤਾ। ਇਹ ਸ਼ੁਕਰ ਇਹ ਆ ਵੀ ਭਰਾ ਮੇਰੇ ਨੇ ਮੈਨੂੰ ਖਿੱਚ ਲਿਆ, ਜਿਹਦੇ ਕਰਕੇ ਮੇਰਾ ਬਚਾਅ ਹੋ ਗਿਆ, ਨਹੀਂ ਤੇ ਔਨ ਦੀ ਸਪੋਟ ਮੇਰੀ ਰਾਤ ਡੈਥ ਹੋ ਸਕਦੀ ਸੀ। ਰਿਵਾਲਵਰ ਕਿੰਨੇ ਤਾਣੇ? ਵਿਆਹ ਵਾਲੇ ਮੁੰਡੇ। ਕੀ ਨਾਮ ਹੈ? ਨਾਂ ਦਾ ਅਮਰਤ ਆ ਸ਼ਾਇਦ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਕਰੀਬ 10:30 ਵਜੇ ਇੱਕ ਟੈਲੀਫੋਨ ਚਾਂਦ ਕੁਮਾਰ ਪੁੱਤਰ ਵਿਸ਼ਵਿੰਦਰ ਨਾਥ ਵਾਸੀ ਅਟਾਰੀ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਉਧਾਰ ਕੇ ਸਟੂਡੀਓ ਅਟਾਰੀ ਵਿੱਚ ਤੇ ਉਹ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਲਈ ਗਿਆ ਵਾ, ਜਿੱਥੇ ਇੱਕ ਗੋਪੀ ਪੁੱਤਰ ਬੀਰਾ ਸਿੰਘ ਵਾਸੀ ਲੱਦੇਵਾਲ ਨਾਂ ਦੇ ਲੜਕਾ ਜਿਹੜਾ ਵਾ ਉਹਨੇ ਵਿਆਹ ਵਿੱਚ ਹਵਾਈ ਫਾਇਰ ਕੀਤੇ ਤੇ ਜਿਹੜੀ ਉਹਦੇ ਕੈਮਰੇ ਵਿੱਚ ਉਸਦੀ ਹੋ ਸਕਦਾ ਵਾ ਸ਼ੂਟਿੰਗ ਹੋ ਗਈ ਹੋਵੇ। ਉਸ ਸ਼ੂਟਿੰਗ ਦੇ ਮੁਤਾਬਕ ਉਸ ਲੜਕੇ ਨੇ ਉਹਦੇ ਨਾਲ ਫੋਟੋਗ੍ਰਾਫਰ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ, ਜਿੱਥੋਂ ਦੋਵੇਂ ਜਣਿਆਂ ਦਾ ਝਗੜਾ ਹੋ ਗਿਆ ਆਪਸ ਵਿੱਚ। ਤੇ ਉਹ ਜਿਹੜਾ ਗੁਰਪ੍ਰੀਤ ਸਿੰਘ ਪੁੱਤਰ ਬੀਰਾ ਸਿੰਘ ਉੱਥੋਂ ਮੌਕੇ 'ਤੇ ਦੌੜ ਗਿਆ ਤੇ ਅਸੀਂ ਜੋ ਵੀ ਉਹਨਾਂ ਦੇ ਚਾਂਦ ਕੁਮਾਰ ਦੀ ਇਨਫੋਰਮੇਸ਼ਨ ਮੁਤਾਬਕ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕਰ ਰਹੇ ਹਾਂ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੀ ਭਾਲ ਕਰ ਰਹੇ ਹਾਂ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।